अस्सलाम वालेकुम, सत श्री अकाल, प्रणाम जी। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਚੱਕ ਨੰਬਰ 371 ਜੀਂਬੇ ਗੰਡਾ ਸਿੰਘ ਦੇ ਵਿੱਚ, ਜਿੱਥੇ ਸਾਡੀ ਮੁਲਾਕਾਤ ਪਿੰਡ ਦੇ ਨੰਬਰਦਾਰ ਸਾਹਿਬ ਚੌਧਰੀ ਸ਼ਾਹ ਮੁਹੰਮਦ ਸਾਹਿਬ ਉਹਨਾਂ ਨਾਲ ਆ ਜੀ। ਚੌਧਰੀ ਸ਼ਾਹ ਮੁਹੰਮਦ ਸਾਹਿਬ ਜੀ ਪਿੰਡ ਖਾਨਪੁਰ ਕੁੱਲੇਵਾਲ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉੱਠ ਕੇ ਆਇਆ ਜੀ। ਇਹ ਪਿੰਡ ਹੁਣ ਨਵਾਂ ਸ਼ਹਿਰ ਦੇ ਵਿੱਚ ਆ ਗਿਆ ਜੀ, ਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜੀ ਕਿ ਇਹਨਾਂ ਦੇ ਪਾਰਟੀਸ਼ਨ ਦੇ ਟਾਈਮ ਇਹਨਾਂ ਨਾਲ ਕੀ ਮੁਸ਼ਕਲਾਤ ਪੇਸ਼ ਆਈਆਂ, ਕਿਹੜੀਆਂ ਮੁਸੀਬਤਾਂ ਨੂੰ ਫੇਸ ਕਰਕੇ ਇਹ ਇਸ ਪਿੰਡ 'ਚ ਆਏ। ਦੱਸਦੇ ਜਾਂਦੇ ਆ ਜੀ ਕਿ ਇਹ ਜਿਹੜਾ ਪਿੰਡ ਸੀ ਖਾਨਪੁਰ ਕੁੱਲੇਵਾਲ, ਇਹ ਤਕਰੀਬਨ ਸਾਰਾ ਪਿੰਡ ਸ਼ਹੀਦ ਹੋ ਗਿਆ ਸੀ। ਬਹੁਤ ਘੱਟ ਬੱਚੇ, 2-4 ਬੱਚੇ ਹੀ ਬੱਚੇ ਸੀਗੇ ਜਿਹੜੇ ਕਿ ਬਚ ਕੇ ਪਾਕਿਸਤਾਨ 'ਚ ਆਏ ਸੀਗੇ। ਬਾਕੀ ਸਾਰਾ ਪਿੰਡ ਹੀ ਤਕਰੀਬਨ ਸ਼ਹੀਦ ਹੋ ਗਿਆ ਸੀ। ਕੁਛ ਲਾਪਤਾ ਹੋ ਗਏ ਸੀ ਜਿਨ੍ਹਾਂ ਦਾ ਅੱਜ ਤੱਕ ਪਤਾ ਨਹੀਂ ਲੱਗਿਆ ਹੈਗਾ। ਇਹ ਹੁਣ ਦੋ ਫੈਮਲੀਆਂ ਜਿਹੜੀਆਂ ਜੀ, ਇੱਕ 43 ਵਿੱਚ ਬੈਠੇ ਸ਼ੋਰਕੋਟ ਦੇ ਲਾਗੇ, ਤੇ ਇੱਕ ਪਿੰਡ ਗੰਡਾ ਸਿੰਘ ਦੇ ਵਿੱਚ ਬੈਠੇ ਆ ਜੀ। ਇਹਨਾਂ ਨਾਲ ਸਾਰੀ ਗੱਲਬਾਤ ਕਰਦੇ ਹਾਂ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਅੰਕਲ? ਠੀਕ ਠਾਕ ਜੀ, ਅਲਹਮਦੁਲਿਲਾ। ਅੱਛਾ ਜੀ, ਆਪਣਾ ਨਾਂ ਤੇ ਸ਼ਾਹ ਮੁਹੰਮਦ ਸਾਹਿਬ ਆ ਜੀ, ਤੇ ਬਜ਼ੁਰਗਾਂ ਦਾ ਕੀ ਨਾਂ ਸੀ? ਮੁਹੰਮਦ ਤਫੈਲ ਜੀ। ਗੁੱਜਰ ਬਰਾਦਰੀ ਗੋਤ ਆਪਣੀ ਕਿਹੜੀ ਹੈ ਜੀ? ਮੂਨਨ ਜੀ। ਕਿੰਨੀ ਕੁ ਆਪਣੀ ਉਮਰ ਸੀ ਉਦੋਂ ਜਦੋਂ ਉਜਾੜਾ ਪਿਆ ਜੀ? 8 ਸਾਲ ਜੀ। 8 ਸਾਲ ਦੀ ਉਮਰ ਜੀ। ਸੀ। ਕੀ ਚੇਤੇ ਆ ਆਪਾਂ ਨੂੰ ਕੋਈ ਗੱਲਾਂ ਬਾਤਾਂ ਉੱਥੋਂ ਦੀਆਂ? ਸਾਡਾ ਚੱਕ ਅੱਧਾ ਮੁਸਲਮਾਨਾਂ ਦਾ ਸੀ, ਅੱਧਾ ਸਿੱਖਾਂ ਦਾ ਸੀ। ਠੀਕ ਹੈ ਜੀ। ਪਾਰਟੀਸ਼ਨ ਦੇ ਦੌਰਾਨ ਉੱਥੇ ਸਾਡਾ ਮੁਸਲਮਾਨ ਜਿਹੜੇ ਸੀਗੇ ਉਹ ਸਾਰੇ ਸ਼ਹੀਦ ਹੋ ਗਏ। ਅੱਛਾ। ਤੇ ਪਿੰਡ ਦੇ ਲੋਕਾਂ ਨੇ ਨਹੀਂ ਸ਼ਹੀਦ ਕੀਤੇ, ਲੇਕਿਨ ਅਸੀਂ ਕੋਈ 3-4 ਮੀਲ ਪਿੰਡ ਤੋਂ ਬਾਹਰ ਆ ਗਏ ਸੀਗੇ, ਕੈਂਪ ਦੀ ਤਰਫ ਨੂੰ ਜਾ ਰਹੇ ਸੀਗੇ। ਰਸਤੇ ਦੇ ਵਿੱਚ ਕੁਝ ਚੱਕਾਂ ਦੇ ਲੋਕਾਂ ਨੇ ਹਮਲਾ ਕੀਤਾ ਤੇ ਉੱਥੇ ਸ਼ਹੀਦ ਕਰਤੇ ਸਾਰੇ। ਉਹਨਾਂ ਦੇ ਵਿੱਚੋਂ ਮੈਂ ਇਕੱਲਾ ਹੀ ਬਚਿਆ। ਤੁਸੀਂ ਇਕੱਲੇ ਹੀ ਬਚੇ ਹੋ? ਇਕੱਲਾ ਪੂਰੇ ਚੱਕ ਚੋਂ। ਪੂਰੇ ਪਿੰਡ 'ਚੋਂ ਤੁਸੀਂ ਇਕੱਲੇ ਹੀ ਬਚੇ ਹੋ? ਪੂਰੇ ਚੱਕ ਚੋਂ ਇਕੱਲਾ ਮੈਂ। ਕੁਛ ਔਰਤਾਂ ਬਚੀਆਂ ਸਨ ਜਿਹੜੀਆਂ ਨੂੰ ਸਿੱਖ ਆਪਣੇ ਲੈ ਗਏ। ਹਾਂਜੀ, ਉਹ ਫਿਰ ਕੁਛ 2-3 ਦਿਨ ਤੋਂ ਬਾਅਦ ਨਾ ਬਾਬੂ ਨਾਮੀ ਸ਼ਖਸ ਜਿਹੜਾ ਸ਼ਿਮਲੇ ਰਹਿੰਦਾ ਹੁੰਦਾ ਸੀਗਾ, ਸ਼ਿਮਲੇ ਤੋਂ ਆਇਆ ਤਾਂ ਉਹਨੂੰ ਪਤਾ ਚੱਲਿਆ ਕਿ ਇਸ ਤਰ੍ਹਾਂ ਪਿੰਡ ਸਾਰਾ ਕਤਲ ਹੋ ਗਿਆ। ਉਹਨੇ ਉੱਥੇ ਬੰਦਿਆਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਕਿ ਕੁਛ ਲੜਕੀਆਂ ਫਲਾਂ ਪਿੰਡ 'ਚ ਹੈ। ਉਹ ਫਿਰ ਉਸ ਪਿੰਡ 'ਚੋਂ ਜਾ ਕੇ 2-3 ਦਿਨ ਤੋਂ ਬਾਅਦ ਸਾਰੀਆਂ ਲੜਕੀਆਂ ਨੂੰ ਲੈ ਆਇਆ, ਲਿਆ ਕੇ ਤਾਂ ਕੈਂਪ ਦੇ ਵਿੱਚ ਉਹਨਾਂ ਦੇ ਸਸੁਰਾਲੀਆਂ ਦੇ ਘਰਾਂ 'ਚ ਪਹੁੰਚਾ, ਕੈਂਪ 'ਚ ਉਹਨਾਂ ਦੇ ਕੋਲ ਪਹੁੰਚਾਤੇ ਉਹ ਫਿਰ ਲੜਕੀਆਂ ਪਾਕਿਸਤਾਨ ਆ ਗਈਆਂ ਸੀਗੀਆਂ? ਪਾਕਿਸਤਾਨ ਆ ਗਈਆਂ। ਹਾਂਜੀ। ਅੱਛਾ, ਤੁਸੀਂ ਕਹਿੰਦੇ ਵੀ ਤੁਸੀਂ ਇਕੱਲੇ ਹੀ ਬਚੇ ਸੀਗੇ, ਤੁਹਾਨੂੰ ਕਿਹਨੇ ਬਚਾਇਆ ਸੀਗਾ ਜੀ? ਮੈਨੂੰ ਉਸ ਵੇਲੇ ਇੱਕ ਸਿੱਖ ਨੇ ਪਕੜ ਲਿਆ ਔਰ ਮੈਨੂੰ ਆਪਣੇ ਘਰ ਲੈ ਗਿਆ ਕਤਲੋਗਾਰ ਤੋਂ ਬਾਅਦ। 2 ਦਿਨ ਮੈਨੂੰ ਆਪਣੇ ਘਰ ਰੱਖਿਆ। ਉਸ ਤੋਂ ਬਾਅਦ ਫਿਰ ਮੈਨੂੰ ਮੇਰੇ ਨਾਨਕਿਆਂ ਦੇ ਪਿੰਡ ਮੇਰੇ ਨਾਨਾ ਜੀ ਦੇ ਸਪੋਰਟ ਕਰਾਇਆ। ਉਹ ਕਿਹੜਾ ਪਿੰਡ ਸੀ ਆਪਣਾ? ਮੋਹਰਾਂ, ਜਿੱਥੇ ਚੌਧਰੀ ਰਹਿਮਤ ਅਲੀ ਸਾਹਿਬ? ਰਹਿਮਤ ਅਲੀ ਜੀ। ਤੁਹਾਡੇ ਨਾਨਕਿਆਂ ਦਾ ਪਿੰਡ ਸੀ? ਉਹ ਨਾਨਕਿਆਂ ਦਾ ਪਿੰਡ। ਹਾਂਜੀ। ਉਹਨਾਂ ਨੇ ਫਿਰ ਤੁਹਾਨੂੰ ਉੱਥੋਂ ਸਿੱਖ ਨੇ ਨਾਨਕਿਆਂ ਦੇ ਛੱਡਿਆਂ ਦਾ, ਉਹ ਸਿੱਖ ਦਾ ਨਾਂ ਕੀ ਸੀ ਜੀ? ਨਾ ਨਹੀਂ ਪਤਾ ਮੈਨੂੰ, ਛੋਟਾ ਸੀ, ਮੈਨੂੰ ਯਾਦ ਨਹੀਂ। ਮੈਨੂੰ ਕਿੱਦਾਂ ਆਪਣੇ ਘਰ ਕਿੱਦਾਂ ਰੱਖਿਆ ਤੁਹਾਨੂੰ? ਬਹੁਤ ਅੱਛੇ ਤਰੀਕੇ ਨਾਲ ਮੈਨੂੰ 2 ਦਿਨ ਖਾਣਾ ਛਾਣਾ ਦਿੱਤਾ, ਸਭ ਕੁਝ ਲੁਕੋ ਕੇ ਰੱਖਿਆ ਹੋਣਾ? ਲੁਕੋ ਕੇ। ਕਿਸੇ ਦੀ ਨਜ਼ਰ ਨਾ ਪੈ ਜਾਏ। ਹਾਂਜੀ। ਪਿੰਡ ਵਾਲਿਆਂ ਨੇ ਤੁਹਾਨੂੰ ਬਚਾਇਆ ਵੀ ਨਹੀਂ? ਨਹੀਂ, ਪਿੰਡ ਵਾਲਿਆਂ ਨੇ ਕਿੱਦਾਂ ਬਚਾਉਣਾ ਸੀ? ਉਹ ਪਿੱਛੇ ਰਹਿ ਗਏ ਸੀ? ਹਾਂਜੀ, ਸਾਰੇ ਪਿੰਡ। ਅੱਛਾ, ਫਿਰ ਇਹ ਜਿਹੜਾ 43 ਬੈਠਾ ਹੈ ਖਾਨਦਾਨ, ਉਹ ਕਿਹਨਾਂ ਚੋਂ ਆ? ਉਹ ਸਾਡੇ ਪਿੰਡ ਜਿਹੜਾ ਉਹ 2 ਭਾਈਆਂ ਦਾ ਪਿੰਡ ਸੀਗਾ। 2 ਭਾਈਆਂ ਦੇ ਵਿੱਚੋਂ ਇੱਕ ਦਾ ਨਾਂ ਸੀਗਾ ਕੁੱਲਾ, ਜੇ ਉਹ ਨੰਬਰਦਾਰ ਸੀ, ਬੜਾ ਭਾਈ ਸੀ। ਉਹਦੇ ਨਾਂ ਤੇ ਖਾਨਪੁਰ ਕੁੱਲੇਵਾਲ ਚੱਕ ਸੀ। ਦੂਸਰੇ ਦਾ ਨਾਂ ਕਲੀ ਸੀ, ਉਹ ਕਲੀ ਦੇ ਖਾਨਦਾਨ ਚੋਂ ਹੈ। ਹੋਰ ਜਿਹੜੀ ਆਬਾਦੀ ਸੀਗੀ? ਨਹੀਂ, ਇੱਕੋ ਆਬਾਦੀ ਇਹੀ। ਇਸੇ ਆਬਾਦੀ 2 ਭਾਈਆਂ ਦੀ ਆਬਾਦੀ ਸੀਗੀ ਨਾ, ਸ਼ੁਰੂ ਤੋਂ ਜਦੋਂ ਆਬਾਦ ਹੋਈ ਹੈ। 2 ਭਾਈ ਮਾਲਕ ਸੀ ਇਹਦੇ। ਸਿੱਖ ਬਾਅਦ 'ਚ ਫਿਰ ਆਏ ਇਸ ਚੱਕ। ਉਹਨਾਂ 'ਚੋਂ ਕੌਣ ਬਚ ਕੇ ਆਇਆ ਸੀਗਾ? ਉਹਨਾਂ 'ਚੋਂ ਇੱਕ ਤੇ ਹੈ ਨੇ ਸਾਬਕਾ MPA ਚੌਧਰੀ ਅਕਰਮ, ਉਹਨਾਂ ਦੇ ਵਾਲਿਦ ਸਾਹਿਬ। ਇੱਕ ਉਹਨਾਂ ਦੇ ਚਾਚਾ ਜੀ, ਉਹ ਸ਼ਿਮਲੇ ਸੀਗੇ, ਸ਼ਿਮਲੇ ਤੋਂ ਪਾਕਿਸਤਾਨ ਆ ਗਏ। ਉਹ ਕਿਤੇ ਅੱਗੇ ਪਿੱਛੇ ਹੋਏ ਹੋਣੇ ਆ? ਨਹੀਂ, ਉਹ ਸ਼ਿਮਲੇ ਗਏ ਸਨ ਪਹਿਲੇ ਹੀ। ਇਹ ਪਿੰਡ 'ਚ ਨਹੀਂ ਨਾ ਹੈਗੇ ਸੀਗੇ? ਪਿੰਡ 'ਚ ਨਹੀਂ ਸਨ, ਪਿੰਡ। ਹਾਂਜੀ। ਤੇ ਜਿਹੜੇ ਸ਼ੋਰਕੋਟ ਵਾਲੇ ਬਾਬੂ, ਉਹ ਵੀ ਪਿੰਡ ਨਹੀਂ ਸਨ, ਉਹ ਵੀ ਸ਼ਿਮਲੇ ਸੀਗੇ, ਸ਼ਿਮਲੇ ਤੋਂ ਵਾਪਸ ਆਏ ਸੀ। ਪਿੰਡ 'ਚੋਂ ਇਹਦਾ ਮਤਲਬ ਤੁਸੀਂ ਇਕੱਲੇ ਹੀ ਬਚ ਕੇ ਆਏ ਹੋ, ਬਾਕੀ ਸਾਰੇ ਸ਼ਹੀਦ ਕਰ ਦਿੱਤੇ? ਸ਼ਹੀਦ ਹੋ ਗਏ ਜੀ। ਹਾਂਜੀ। ਅੱਛਾ, ਜਦੋਂ ਆਪਾਂ ਥੋੜੀ 47 ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਆਪਾਂ ਜਦੋਂ ਉੱਥੇ ਰਹਿੰਦੇ ਹੁੰਦੇ ਸੀ, 8 ਸਾਲ ਦੀ ਉਮਰ ਸੀਗੀ,
ਕੁਝ ਯਾਦ ਹੋਣਾ ਥੋੜਾ ਬਹੁਤਾ ਤਾਂ ਵਸੇਬ ਕਿਦਾਂ ਦਾ ਸੀ, ਉਹ ਜਿਹੜੇ ਸਰਦਾਰ ਰਹਿੰਦੇ ਹੁੰਦੇ ਸੀ ਉਹਨਾਂ ਦੇ ਨਾਲ? ਬਹੁਤ ਅੱਛਾ ਸੀ ਸਾਡਾ, ਉਹਨਾਂ ਦੇ ਨਾਲ ਬੜੇ ਅੱਛੇ ਤਲਕਾ ਸੀਗੇ, ਮਿਲਣਾ ਜੁਲਣਾ। ਇੱਕ ਦੂਸਰਾ ਨੰਬਰਦਾਰ ਭਗਤ ਸਿੰਘ ਨੰਬਰਦਾਰ ਸੀਗਾ, ਉਹ ਮੇਰੇ ਅੱਬਾ ਜੀ ਦਾ ਬਹੁਤ ਦੋਸਤ ਸੀ, ਦੋਨੋਂ ਇਕੱਠੇ ਹੀ ਰਹਿੰਦੇ ਹੁੰਦੇ ਸੀਗੇ ਹਰ ਵਕਤ। ਉਹ ਤੁਹਾਡੇ ਨਾਲ ਬਾਬਾ ਭਾਈਚਾਰਾ ਸੀ? ਹਾਂਜੀ ਬਹੁਤ ਭਾਈ, ਅੱਛਾ ਭਾਈ ਹੈਗਾ ਸੀ ਬਹੁਤ, ਘਰਾਂ 'ਚ ਇੱਕ ਦੂਜੇ ਦੇ ਆਉਣਾ ਜਾਣਾ ਸਭ। ਤੁਸੀਂ ਤਾਂ ਫਿਰ ਆਪਣੀਆਂ ਅੱਖਾਂ ਦੇ ਨਾਲ ਹੀ ਸਾਰਾ ਕੁਝ ਦੇਖਿਆ ਹੋਣਾ? ਵਾਕਿਆ ਸਾਰੇ ਮੇਰੀ ਅੱਖਾਂ ਦਾ। ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਹਮਲਾ ਕਰਦੇ ਸੀ, ਕੀ ਹਿਸਾਬ ਸੀ? ਜਿਸ ਵੇਲੇ ਅਸੀਂ ਜਾ ਰਹੇ ਸੀਗੇ ਨਾ, ਉਹ ਬਹੁਤ ਤਾਦਾਦ ਦੇ ਵਿੱਚ ਆ ਗਏ। ਆ ਕੇ ਤਾਂ ਉਹਨਾਂ ਨੇ ਘੇਰਾ ਪਾ ਲਿਆ, ਘੇਰਾ ਪਾ ਕੇ ਔਰਤਾਂ ਨੂੰ ਇੱਕ ਸਾਈਡ ਤੇ ਕਰ ਲਿਆ, ਮਰਦਾਂ ਨੂੰ ਇੱਕ ਸਾਈਡ ਤੇ ਕਰ ਲਿਆ। ਤੇ ਮਰਦਾਂ ਦੇ ਸਾਡੇ ਚੁੱਕ ਚੱਕ 'ਚ ਆਬਾਦੀ ਥੋੜ੍ਹੀ ਸੀਗੀ, ਥੋੜ੍ਹੇ ਮਰਦ ਸੀਗੇ, ਤੇ ਉਹ ਉਹਨਾਂ ਦੇ ਕੋਲ, ਕਿਸੇ ਦੇ ਕੋਲ ਨਾ ਕੋਈ ਅਸਲਾ ਸੀ, ਨਾ ਕੋਈ ਹੋਰ ਕੋਈ ਚੀਜ਼ ਸੀਗੀ, ਤੇ ਉਹ ਸਾਰਿਆਂ ਨੂੰ ਬਸ ਉਹਨਾਂ ਨੇ ਕਤਲ ਕਰਤਾ। ਦੱਸਣ ਵੀ ਨਹੀਂ ਦਿੱਤਾ ਕਿਸੇ ਨੂੰ ਕਿਸੇ ਪਾਸੇ। ਬਰਸ਼ੇ ਮਾਰੇ ਹੋਣੇ? ਹਾਂਜੀ ਬਰਸ਼ੀਆਂ ਤਲਵਾਰਾਂ। ਔਰਤਾਂ ਵੀ ਮਾਰੀਆਂ ਕਿ ਔਰਤਾਂ ਨੂੰ ਲੈ ਗਏ ਸੀਗੇ? ਔਰਤਾਂ ਨੂੰ, ਬੁੜੀਆਂ ਔਰਤਾਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਉੱਥੇ ਹੀ ਕਤਲ ਕਰਤਾ। ਤੇ ਲੜਕੀਆਂ ਸਿਰਫ ਨੌਜਵਾਨ ਜਿਹੜੀਆਂ ਸੀ ਨਾ 15-20 ਉਹ ਲੈ ਗਏ। ਉਹ ਸਾਰੀਆਂ ਫਿਰ ਵਾਪਸ ਆ ਗਈਆਂ, ਬਾਬੂ ਸਾਰੀਆਂ ਨੂੰ ਲੈ ਆਇਆ। ਅੱਛਾ ਚਾਚਾ ਜੀ, ਇਹ ਜਦੋਂ ਤੁਸੀਂ ਮਾਰਵਾੜ ਦੇਖੀ ਸੀਗੀ, ਤੁਸੀਂ ਥੱਲੇ ਕਿਸੇ ਦੇ ਲੁਕੇ ਹੋ ਸੀ ਜਾਂ ਤੁਹਾਡੇ ਤੇ ਨਿਗਾਹ ਹੀ ਨਹੀਂ ਉਹਨਾਂ ਦੀ ਪਈ? ਮੈਂ 8 ਸਾਲ ਦਾ ਸੀਗਾ, ਮੈਂ ਨੱਸਾ ਫਿਰਦਾ ਸੀਗਾ ਔਰਤਾਂ ਵਾਲੀ ਸਾਈਡ ਤੇ, ਤੇ ਉਹ ਮੈਨੂੰ ਬਸ ਉਹ ਸਿੱਖ ਨੇ ਕਾਬੂ ਕਰ ਲਿਆ। ਸਿੱਖ ਹਮਲਾਵਰਾਂ ਦੇ ਵਿੱਚ ਆਇਆ? ਹਮਲਾਵਰਾਂ ਦੇ ਵਿੱਚ ਸੀ। ਅੱਛਾ, ਜਿਹੜਾ ਹਮਲਾਵਰ ਸਿੱਖ ਸੀ ਉਹਨੇ ਹੀ ਤੁਹਾਨੂੰ ਬਚਾਇਆ? ਹਾਂਜੀ, ਉਹਨੇ ਬਸ, ਉਹ ਅੱਲਾ ਦਾ ਹੁਕਮ ਸੀ, ਉਹਨੇ ਪਕੜ ਲਿਆ, ਫੜ ਕੇ ਘਰ ਲੈ ਕੇ ਆਪਣੇ ਘਰ ਲੈ ਜਾ ਕੇ, ਤੇ ਬਸ 2 ਦਿਨ ਤੋਂ ਬਾਅਦ 2 ਦਿਨ ਤੋਂ ਬਾਅਦ ਫਿਰ ਤੁਹਾਡੇ ਨਾਨਕਿਆਂ ਦੇ ਤੁਹਾਨੂੰ ਛੱਡ ਕੇ ਮੇਰੇ ਨਾਨਾ ਜੀ ਨੂੰ ਕਹਿਣ ਲੱਗਾ ਕਿ ਬੱਚਾ ਅਮਾਨਤ ਹੈ ਤੁਹਾਡੀ, ਮੇਰੇ ਕੋਲ ਲੈ ਲਓ। ਦੇਖ ਲਓ ਜੀ ਕਿਸ ਤਰ੍ਹਾਂ ਰੱਬ ਨੇ ਉਹਦੇ ਦਿਲ ਦੇ ਵਿੱਚ ਮਿਹਰ ਪਾਈ ਕਿ ਜਿਹੜਾ ਇਰਾਦਾ ਤੁਹਾਨੂੰ ਮਾਰਨਾ ਹੈ, ਔਰ ਪਤਾ ਨਹੀਂ ਉਹਨੇ ਕਿੰਨੇ ਮਾਰੇ ਵੀ ਹੋਣੇ ਆ, ਸ਼ਹੀਦ ਵੀ ਕੀਤੇ ਹੋਣੇ, ਲੇਕਿਨ ਤੁਹਾਨੂੰ ਖੁਦਾ ਤਰਸੀ ਕਰਕੇ ਉਹ ਬਚਾਇਆ ਵੀ ਤੇ ਪਹੁੰਚਾਇਆ ਵੀ ਤੁਹਾਡੇ ਨਾਨਕਿਆਂ ਤੱਕ। ਹਾਂਜੀ ਬਿਲਕੁਲ। ਛੋਟਾ ਸੀ ਜ਼ਿਆਦਾ, ਦੂਸਰੀ 'ਚ ਮੈਂ ਪੜ੍ਹਦਾ ਸੀਗਾ ਉਸ ਵਕਤ। ਨਾਲ ਸਾਡੇ ਚੱਕ ਸੀਗਾ ਚਣਕੋਆ, ਉੱਥੇ ਮੈਂ ਪੜ੍ਹਨ ਜਾਂਦਾ ਹੁੰਦਾ ਸੀ। ਆਪਣੀਆਂ ਰਿਸ਼ਤੇਦਾਰੀਆਂ ਕਿਹੜੇ ਪਿੰਡਾਂ 'ਚ? ਸਾਡੇ ਰਿਸ਼ਤੇਦਾਰੀਆਂ ਮੋਹਰਾਂ 'ਚ ਨਾਨਕੇ ਸੀਗੇ, ਤੇ ਜੰਡੀ 'ਚ ਇੱਕ ਮੇਰੀ ਫੁੱਫੀ ਵਿਆਹੀ ਸੀਗੀ, ਤੇ ਇੱਕ ਫੁੱਫੀ ਰਾਏਪੁਰ ਸ਼ਾਦੀ ਹੋਈ ਸੀਗੀ, ਇੱਕ ਫੁੱਫੀ ਦੀ ਸ਼ਾਦੀ ਹੋਈ ਸੀਗੀ ਪੁਰਖਵਾਲ। ਹਾਂਜੀ, ਉਹ ਚੌਧਰੀ ਫਤਿਹ ਮੁਹੰਮਦ ਦਾ ਭਾਣਜਾ ਸੀਗਾ, ਅਤਾ ਮੁਹੰਮਦ, ਉਹਦਾ ਫੌਜੀ ਅਤਾ ਮੁਹੰਮਦ। ਚਾਚਾ ਜੀ, ਇਹ ਜਿਹੜਾ ਚੌਧਰੀ ਰਹਿਮਤ ਅਲੀ ਸਾਹਿਬ ਜਿਨ੍ਹਾਂ ਨੇ ਪਾਕਿਸਤਾਨ ਦਾ ਨਾਂ ਵੀ ਰੱਖਿਆ, ਇਹ ਤੁਸੀਂ ਦੇਖਿਆ ਕਿ ਨਹੀਂ ਦੇਖਿਆ? ਨਹੀਂ, ਮੈਂ ਨਹੀਂ ਦੇਖੀ। ਉਹਨਾਂ ਦੇ ਬੜੇ ਭਾਈ ਜਿਹੜੇ ਆ, ਉਹ ਉਹਨਾਂ ਨੂੰ ਕਾਫੀ, ਮੈਂ ਬਾਅਦ 'ਚ ਇੱਥੇ ਪਾਕਿਸਤਾਨ 'ਚ ਮਿਲਦਾ ਰਿਹਾ, ਉਹ 66 ਚੱਕ ਧਾਂਦਰੇ, ਤਕਰੀਬਨ ਸਾਰਾ ਚੱਕ ਉੱਥੇ ਬੈਠਾ ਮੋਹਰਾ। ਉਹਦੇ ਭਾਈ ਉੱਥੇ ਬੈਠੇ ਸਨ, ਲੇਕਿਨ ਉਹਨਾਂ ਦੇ ਦੋਵਾਂ ਦੇ ਕੋਈ ਔਲਾਦ ਨਹੀਂ। ਚੌਧਰੀ ਰਹਿਮਤ ਅਲੀ ਦੇ ਵੀ ਨਹੀਂ, ਵਿਆਹ ਹੋਇਆ ਸੀਗਾ, ਲੇਕਿਨ ਉਹ ਇੰਗਲੈਂਡ ਚਲੇ ਗਏ, ਤੇ ਉਸ ਤੋਂ ਬਾਅਦ ਉਹ ਨਾ ਵਾਪਸ ਆਏ, ਨਾ ਉਹਨਾਂ ਨੂੰ ਆਪਣੀ ਬੇਗਮ ਨੂੰ ਲੈ ਗਏ। ਤੇ ਦੂਸਰੇ ਬੜੇ ਭਾਈ ਦੇ ਕੋਈ ਔਲਾਦ ਹੀ ਨਹੀਂ ਹੋਈ। ਤੁਸੀਂ ਜਦੋਂ ਆਪਣੇ ਨਾਨਕਿਆਂ ਕੋਲ ਚਲੇ ਗਏ, ਤੁਹਾਨੂੰ ਬੰਦੇ ਨੇ ਉਹ ਸਿੱਖ ਨੇ ਪਹੁੰਚਾ ਦਿੱਤਾ, ਉਸ ਤੋਂ ਬਾਅਦ ਉੱਥੋਂ ਤੁਸੀਂ ਕਦੋਂ ਆਪਣਾ ਪਾਕਿਸਤਾਨ ਨੂੰ ਰੁੱਖ ਕੀਤਾ? 5-6 ਦਿਨ ਤੋਂ ਬਾਅਦ ਉਹ ਚੱਕ ਚੁੱਕੇ, ਪੂਰਾ ਮੁਸਲਮਾਨਾਂ ਦਾ ਸੀਗਾ, ਉੱਥੇ ਹਿੰਦੂ ਜਾਂ ਸਿੱਖ ਕੋਈ ਦੂਸਰੀ ਕੌਮ ਨਹੀਂ ਸੀਗੀ, ਤੇ ਉਹ ਚੱਕ ਦੇ ਉੱਤੇ ਖਤਰਾ ਬਹੁਤ ਜ਼ਿਆਦਾ ਸੀਗਾ ਹਮਲੇ ਦਾ। ਉਹ ਫਿਰ ਚੱਕ ਸਾਰਾ ਉੱਠ ਕੇ ਨਾ ਬਲਾਚੌਰ ਚਲੇ ਗਏ ਕੈਂਪ 'ਚ। ਉੱਥੇ ਕੈਂਪ ਦੇ ਵਿੱਚੋਂ ਫਿਰ ਕੈਂਪ ਦੇ ਜ਼ਰੀਏ ਉਹ ਗੜ੍ਹ ਸ਼ੰਕਰ ਕੈਂਪ 'ਚ ਆ ਗਏ, ਉੱਥੋਂ ਫਲੌਰ ਕੈਂਪ 'ਚ ਪਹੁੰਚੇ। ਫਲੌਰ ਤੋਂ ਫਿਰ ਟ੍ਰੇਨ ਸਾਨੂੰ ਮਾਲ ਗੱਡੀ ਮਿਲੀ, ਉਹਦੇ ਵਿੱਚ ਲਾਹੌਰ ਆ ਗਏ। ਜਦੋਂ ਤੁਸੀਂ ਸਾਰਾ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ, ਉਹ ਫਿਰ ਇੱਕ ਖੌਫ ਤਾਂ ਬਹੁਤ ਪੈ ਗਿਆ ਹੋਣਾ ਦਿਲ ਦੇ ਵਿੱਚ ਵੀ ਹੁਣ ਵੀ ਕਿਤੇ ਰੌਲਾ ਨਾ? ਜੀ ਬਹੁਤ ਖੌਫ, ਬਾਰ-ਬਾਰ ਜ਼ਿਹਨ 'ਚ ਆਈ ਜਾਂਦੀ। ਬਿਲਕੁਲ, ਹਾਂਜੀ, ਚੀਕ ਚਿਗਾੜ ਜਿਹੜੀ ਲੋਕ ਬਿਲਕੁਲ, ਹਾਂਜੀ ਬਿਲਕੁਲ। ਫਿਰ ਉਹ ਨਾਨਕਿਆਂ ਵਾਲੇ ਜਿਹੜਾ ਸੀਗਾ ਤੁਹਾਡਾ ਕਾਫਲਾ, ਉਹਦੇ ਤੇ ਨਹੀਂ ਹਮਲਾ ਹੋਇਆ? ਨਹੀਂ, ਉਹ 'ਤੇ ਕੋਈ ਨਹੀਂ। ਉਹ 'ਤੇ ਇੱਕ ਥੋੜ੍ਹਾ ਜਿਹਾ ਹੋਇਆ ਸੀਗਾ, ਰਸਤੇ 'ਚ ਪੈਦਲ ਜਾਂਦੇ ਹਾਂ, ਗੜ੍ਹ ਸ਼ੰਕਰ ਦੇ ਔਰ ਬਲਾਚੌਰ ਦੇ ਦਰਮਿਆਨ ਕੋ 15 ਕਿਲੋਮੀਟਰ ਦਾ ਫਾਸਲਾ, ਉਸ ਦਰਮਿਆਨ ਜਾਇ 'ਚ ਇੱਕ ਹਮਲਾ ਹੋਇਆ ਸੀਗਾ, ਲੇਕਿਨ ਉਹ
ਉੱਥੇ ਵੀ ਬਚ ਬਚਾ ਹੋ ਗਿਆ, ਚੁੱਕੇ ਇਹਨਾਂ ਲੋਕਾਂ ਦੇ ਕੋਲ ਵੀ ਬਰਛੀਆਂ ਤੇ ਹੌਸਲਾ ਵਗੈਰਾ ਸੀਗਾ, ਤੇ ਮੁਕਾਬਲਾ ਕੀਤਾ। ਇੱਕ ਮੁਸਲਮਾਨ ਉੱਤੇ ਸ਼ਹੀਦ ਹੋ ਗਿਆ ਸੀਗਾ, ਤੇ ਬਾਕੀ ਫਿਰ ਕੋਈ ਨਹੀਂ। ਬੜਾ ਮਾੜਾ ਸਮਾਂ ਸੀ ਜੀ ਉਹ, ਚੰਦ ਦਿਨਾਂ ਦਾ। ਖੂਨ ਲੋਕਾਂ ਦੇ ਸਫੈਦ ਹੋ ਗਏ ਸੀ, ਆਪਣੇ ਪਰਾਏ ਦੀ ਪਛਾਣ ਭੁੱਲ ਗਈ ਸੀ। ਲੁੱਟ ਮਾਰ ਕਰਨ ਵਾਲੇ ਲੋਕ ਜਿਹੜੇ ਉਹ ਸ਼ਾਮਲ ਹੋ ਕੇ ਉਹਨਾਂ ਨੇ ਬਹੁਤ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜੀ। ਹਾਂ ਬਿਲਕੁਲ। ਤੇ ਕਿੰਨੇ ਦਿਨਾਂ ਵਿੱਚ ਆਪਾਂ ਇੱਥੇ ਪਹੁੰਚੇ ਸੀ? ਕਾਫੀ ਦਿਨ ਲੱਗ ਗਏ ਸੀ, ਮਹੀਨਾ ਡੇਢ ਮਹੀਨਾ ਲੱਗ ਗਿਆ ਸੀ। ਕੈਂਪਾਂ 'ਚ 15 ਦਿਨ ਰਹਿੰਦੇ ਰਹੇ। ਕੋਈ ਜੀ ਐਸਾ ਤਾਂ ਨਹੀਂ ਤੁਹਾਡੀ ਨਜ਼ਰ ਵਿੱਚ ਜਿਹੜਾ ਉੱਥੇ ਜੀਂਦਾ ਹੀ ਰੱਖ ਲਿਆ ਹੋਵੇ ਕਿਸੇ ਨੇ, ਵੀ ਜਿਹੜਾ ਇੱਥੇ ਵੀ ਮੋੜਿਆ ਵੀ ਨਾ ਹੋਵੇ ਤਾਂ ਰੱਖ ਲਿਆ ਹੋਵੇ? ਨਹੀਂ, ਐਸਾ ਕੋਈ ਨਹੀਂ। ਗੜ੍ਹਸ਼ੰਕਰ ਜਿਸ ਵੇਲੇ ਅਸੀਂ ਪਹੁੰਚੇ ਹਾਂ ਨਾ ਕੈਫੇ ਦੀ ਸ਼ਕਲ 'ਚ ਕੈਂਪ 'ਚ, ਉਸ ਵਕਤ ਬਾਰਿਸ਼ ਬਹੁਤ ਜ਼ਿਆਦਾ ਹੋਈ ਔਰ 6-7 ਦਿਨ ਬਾਰਿਸ਼ ਲੱਗੀ ਰਹੀ ਔਰ ਬੜਾ ਜ਼ਬਰਦਸਤ ਸੈਲਾਬ ਆ ਗਿਆ ਸੀ ਉੱਥੇ ਬੜੀਆਂ ਵਾਤ ਹੋਈਆਂ। ਮਲੇਰੀਆ ਫੈਲ ਗਿਆ ਸੀਗਾ, ਹੈਜ਼ਾ ਫੈਲ ਗਿਆ ਸੀ ਬਿਮਾਰੀ ਵਾਲੀ। ਉਹ ਇਲਾਕਾ ਕਿਹੋ ਜਿਹਾ ਸੀਗਾ ਜੀ ਆਪਣਾ ਜਿੱਥੇ ਰਹਿੰਦੇ ਹੋ? ਸਾਡਾ ਲਾਲੇ ਮੂਸਾ ਪਹਾੜ ਤੋਂ ਥੱਲੇ ਸੀ, ਬਰਾਨੀ ਇਲਾਕਾ ਸੀਗਾ, ਜਿਸ ਤਰ੍ਹਾਂ ਦਾ ਲਾਲਾ ਮੂਸਾ ਵਗੈਰਾ ਹੈ ਨਾ, ਇਸ ਤਰ੍ਹਾਂ ਦਾ ਜੇਲਮ ਤੋਂ ਮਸ਼ਹੂਰ। ਉਸ ਖੱਡਾਂ ਨਾਲੇ ਚੋਏ ਇਹ ਬਹੁਤ ਜ਼ਿਆਦਾ ਸੀਗੇ ਸਾਡੇ ਨਾਲ। ਹਾਂਜੀ। ਅੱਛਾ, ਕਈਆਂ ਬੰਦਿਆਂ ਨੂੰ ਇਹ ਨਹੀਂ ਪਤਾ ਚੋਇਆ ਕਿਹਨੂੰ ਕਹਿੰਦੇ, ਉਹ ਦੱਸਿਓ ਜ਼ਰਾ। ਪਾਣੀ ਦਾ ਨਾਲਾ। ਪਾਣੀ ਦਾ ਨਾਲਾ। ਹਾਂਜੀ। ਬਈ ਵੀ ਕਹਿੰਦੇ ਹੁੰਦੇ। ਬਈ ਵੀ ਕਹਿੰਦੇ, ਕੁਛ ਇਲਾਕਿਆਂ 'ਚ ਬਈ ਕਹਿੰਦੇ ਆ, ਕੁਝ। ਆਪਣਾ ਜਿਹੜਾ ਏਰੀਆ ਸੀਗਾ ਗੜ੍ਹਸ਼ੰਕਰ ਦਾ, ਇਹ ਮੱਕੀ ਦੀ ਰੋਟੀ ਤੇ ਕਹਿੰਦੇ ਅੰਬਾਂ ਦਾ ਬਹੁਤ ਬੜਾ ਉੱਥੇ ਗੜ੍ਹ ਸੀਗਾ। ਬਹੁਤ ਜ਼ਿਆਦਾ ਅੰਬ ਹੁੰਦਾ ਸੀ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ। ਇਹ ਪੋਜੀਸ਼ਨ ਸੀਗੀ ਕਿ ਹਰ ਸੜਕ ਦੇ ਉੱਤੇ ਅੰਬ ਔਰ ਜਾਮਣ, ਖੇਤਾਂ ਦੇ ਵਿੱਚ ਖੁਦ ਅੰਬ ਔਰ ਜਾਮਣ ਦੇ ਦਰਖਤ ਸੀਗਾ ਸਰ। ਹਰ ਪਾਸੇ ਅੰਬ ਜਾਮਣ ਹੀ ਨਜ਼ਰ ਆਉਂਦਾ ਸੀ। ਦੁਆਬਾ ਐਵੇਂ ਤਾਂ ਨਹੀਂ ਕਹਿੰਦੇ ਵੀ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਦੁਆਬਾ? ਉਹ ਅੰਬ ਹੈ ਹੀ ਬਹੁਤ ਸੀ। ਬਹੁਤ ਅੰਬ ਸੀਗਾ ਉਸ ਇਲਾਕੇ ਦੇ ਵਿੱਚ। ਬਾਗਾਤ ਬੜੇ ਸੀਗੇ ਸਾਡੇ। ਮਿੱਟੀ ਬੜੀ ਜ਼ਰਖੇਜ਼ ਸੀ, ਕਹਿੰਦੇ ਲੱਕੜਾਂ ਹਜਮ ਹੋ ਜਾਂਦੀਆਂ ਸੀ, ਪਾਣੀ ਇਦਾਂ ਦਾ ਸੀ। ਸੁਰਖ ਮਿੱਟੀ ਸੀਗੀ, ਤੇ ਮਿੱਟੀ ਬਹੁਤ ਜ਼ਰਖੇਜ਼ ਸੀ। ਤੁਹਾਡੇ ਦਿਮਾਗ 'ਚ ਹਲੇ ਨਕਸ਼ਾ ਹੈਗਾ ਉਹ? ਬਿਲਕੁਲ ਨਕਸ਼ਾ ਸਾਰਾ ਮੇਰੇ ਆਪਣਾ ਪਿੰਡ ਦਾ ਪੂਰਾ ਨਕਸ਼ਾ ਮੇਰੇ ਦਿਨ 'ਚ ਹੈ। ਮੋਹਰਾਂ ਦਾ ਜ਼ਿਆਦਾਤਰ ਮੈਂ ਮੋਹਰਾਂ 'ਚ ਰਿਹਾ। ਮੋਹਰਾਂ ਦਾ ਮੈਨੂੰ ਸਾਰਾ ਗਲੀ ਦਾ ਪਤਾ ਔਰ ਏਰੀਆ ਬਾਹਰ ਇਰਦ ਗਿਰਦ ਬਾਗਾਂ ਦਾ ਪਤਾ ਸਾਰਾ। ਸਾਡਾ 4 ਮੀਲ ਦਾ 4.5 ਮੀਲ ਦਾ ਫਾਸਲਾ ਸੀਗਾ, ਅਤੇ ਰਸਤੇ ਦੇ ਵਿੱਚ 2 ਪਿੰਡ ਪੈਂਦੇ ਸੀਗੇ, ਇੱਕ ਰੁੜਕੀ, ਇੱਕ ਘੁਮੌਰ ਸਿੱਖਾਂ ਦਾ ਪਿੰਡ ਸੀਗਾ, ਅਤੇ ਰੁੜਕੀ ਮੁਸਲਮਾਨਾਂ ਦਾ ਪਿੰਡ ਸੀਗਾ। ਹੋਰ ਕਿਹੜੇ ਪਿੰਡ ਸੀ ਆਲੇ ਦੁਆਲੇ? ਇਹ ਗੜੀ ਸੀਗਾ ਸਾਡੇ ਕਰੀਬ। ਇੱਕ ਸਿਆਣਾ ਪਿੰਡ ਸੀਗਾ, ਉੱਥੇ ਵੀ ਗੁੱਜਰ ਕਾਫੀ ਸੀਗੇ। ਤੇ ਚਣਕੋਇਆ ਸੀ। ਹੋਰ ਇਸ ਤਰ੍ਹਾਂ ਕਾਫੀ ਇਰਦ ਗਿਰਦ ਪਿੰਡ ਸੀਗੇ। ਜੰਡੀ ਸਾਤੋਂ ਅਗਲੇ ਪਾਸੇ ਸੀਗੀ, ਇੱਥੋਂ ਬਲਾਚੌਰ ਤੋਂ ਅੱਗੇ ਜੰਡੀ ਪਿੰਡ ਸੀ। ਪੁਰਖਵਾਲ ਵੀ ਮੈਂ ਗਿਆ ਹਾਂ। ਹਾਂਜੀ। ਉਧਰ ਹਾਂਜੀ। ਉਹ ਪਿੰਡ ਕਿਦਾਂ ਦਾ ਸੀ? ਬਹੁਤ ਅੱਛਾ ਪਿੰਡ ਸੀਗਾ। ਉਹਨਾਂ ਦੇ ਪਿੰਡ ਦੇ ਦਰਮਿਆਨ ਦੇ ਵਿੱਚ ਇੱਕ ਖੂਹ ਹੁੰਦਾ ਸੀਗਾ, ਉਹਦੇ ਤੇ ਕਟਾ ਚੱਲਦਾ ਹੁੰਦਾ ਤੇ ਚੜ੍ਹ ਖਿੱਚਦੇ ਹੁੰਦੇ ਪਾਣੀ। ਉਹ ਮੈਂ ਦੇਖਿਆ। ਪਾਣੀ ਬਹੁਤ ਗਹਿਰਾ ਹੁੰਦਾ ਸੀ। ਉਮਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਯਾਦਦਾਸ਼ਤ ਵੀ ਕਮ ਹੋ ਗਈ ਹੈ ਨਾ ਉਹਦੇ ਨਾਲ। ਬਾਕੀ ਉੱਥੇ ਰਹਿੰਦਿਆਂ ਹੋਇਆਂ ਕਦੇ ਕੋਈ ਵਿਆਹ ਸ਼ਾਦੀ ਦਾ ਵੀ ਮਾਹੌਲ ਦੇਖਿਆ ਸੀ? ਬਹੁਤ ਮਾਹੌਲ ਦੇਖਿਆ ਵਿਆਹ ਸ਼ਾਦੀਆਂ ਦਾ। ਕਿੱਦਾਂ ਕਰਦੇ ਹੁੰਦੇ ਸੀ? ਵਿਆਹ ਸ਼ਾਦੀ ਬੜੇ ਰੌਣਕ ਮੇਲੇ ਹੁੰਦੇ ਸੀਗੇ। ਗੀਤ ਵਗੈਰਾ ਔਰਤਾਂ ਬੜੇ ਗਾਉਂਦੀਆਂ ਹੁੰਦੀਆਂ ਸੀਗੀਆਂ, ਸਿੱਠੀਆਂ ਦੇਣੀਆਂ। ਬੜਾ ਮੰਜੇ ਇਕੱਠੇ ਕਰਨੇ, ਬਿਸਤਰੇ ਇਕੱਠੇ ਕਰਨੇ। ਬਰਾਤਾਂ ਬਹੁਤ ਬੜੀਆਂ ਹੁੰਦੀਆਂ ਸੀਗੀਆਂ, ਔਰ ਰਾਤਾਂ ਨੂੰ ਬਰਾਤਾਂ ਆਉਂਦੀਆਂ ਹੁੰਦੀਆਂ, ਤੇ 2-2 3-3 ਦਿਨ ਬਰਾਤ ਰਹਿੰਦੀ ਹੁੰਦੀ ਸੀਗੀ। ਉਦੋਂ ਇੰਨਾ ਤਕੱਲਫ ਨਹੀਂ ਨਾ ਹੁੰਦਾ ਸੀਗਾ? ਨਹੀਂ, ਤਕੱਲਫ ਨਹੀਂ, ਫਾਦਾ ਸੀਗਾ ਸਾਰਾ ਦਿਨ। ਬਿਲਕੁਲ। ਉਬਲੇ ਚੌਲ ਤੇ ਕੜੀ, ਮਿਠਾਈ ਦੇ ਹੀ ਖੁਰਾਕ। ਹਾਂਜੀ। ਉਦੋਂ ਸਾਂਝ ਬਹੁਤ ਸੀ ਲੋਕਾਂ ਦੀ, ਇੱਕ ਦੂਜੇ ਨਾਲ ਪਿਆਰ ਬਹੁਤ ਸੀਗਾ। ਬਹੁਤ ਸਾਂਝ ਸੀਗੀ ਆਪਸ। ਹਾਂਜੀ। ਹੁਣ ਉਹ ਗੱਲਾਂ ਨਹੀਂ, ਬਿਲਕੁਲ ਪਿਆਰ ਮੁਹੱਬਤ ਹੀ ਬਹੁਤ ਆਪਸ 'ਚ ਹੁੰਦਾ ਸੀਗਾ। ਦੇਖ ਲਓ ਵੀ ਉਦੋਂ ਇਦਾਂ ਹੀ ਖਾਲਿਆਂ ਬੰਨਿਆਂ ਤੇ ਬਹਿ ਕੇ ਰੋਟੀ ਪਾਣੀ ਖਾ ਲੈਣਾ, ਉਦਾਂ ਹੀ ਬੋਲ ਹੱਕਣੇ, ਉਦਾਂ ਹੀ ਮਿੱਟੀ ਨਾਲ ਹੱਥ ਝਾੜ ਕੇ ਰੋਟੀ ਖਾ ਲੈਣੀ। ਹੁਣ ਜਦੋਂ ਦੇ ਬੜੇ ਸਾਬਣ, ਬੜੇ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਆਈਆਂ ਜਰਾਸੀਮ ਮਾਰਨ ਵਾਲੀਆਂ, ਤਾਂ ਉਹਨੇ ਜਰਾਸੀਮ ਵੱਧ ਗਏ, ਲੋਕਾਂ ਨੂੰ ਬਿਮਾਰੀਆਂ ਜ਼ਿਆਦਾ ਹੋ ਗਈਆਂ ਉਹਦੇ ਨਾਲ। ਬਿਲਕੁਲ ਸਾਦਾ ਖੁਰਾਕ ਸੀਗੀ।
ਲੋਕ ਗੁੜ ਔਰ ਪਿਆਜ਼ ਨਾਲ ਰੋਟੀ ਖਾ ਲੈਂਦੇ ਸੀਗੇ। ਕੁੰਡੀ ਦੇ ਵਿੱਚ ਚਟਣੀ ਆਉਣੀ, ਉਹਦੇ ਨਾਲ ਰੋਟੀ ਖਾ ਕੇ ਚੱਲ ਦਹੀਂ ਪਾ ਲੈਣੀ। ਬਹੁਤ ਸਾਦਾ ਜ਼ਿੰਦਗੀ ਹੁੰਦੀ ਸੀ, ਸਾਦਾ ਲਿਬਾਸ ਹੁੰਦੇ ਸੀ। ਸਾਂਝ ਸਾਫੇ ਚਾਦਰ ਦੀ, ਕੁੜਤੇ ਦੀ, ਜੁੱਤੀ ਦੀ ਸਾਂਝ ਹੁੰਦੀ ਸੀ। ਹਾਂ ਬਿਲਕੁਲ, ਹਾਂਜੀ। ਇੱਕ ਦੂਸਰੇ ਤੋਂ ਲੈ ਕੇ ਵਿਆਹ ਸ਼ਾਦੀ ਜਾਣਾ, ਬਿਲਕੁਲ। ਹੁਣ ਤਾਂ ਭਰਾ ਨਹੀਂ ਪਾਉਂਦਾ ਹੈਗਾ, ਕਹਿੰਦਾ ਨਹੀਂ ਇਹ ਤਾਂ ਮੈਂ ਪਹਿਲੇ ਉੱਥੇ ਪਾ ਗਿਆ ਸੀ, ਹੁਣ ਮੈਂ ਕਿੱਦਾਂ ਜਾਵਾਂ। ਹੁਣ ਤਾਂ 50-50 ਸੂਟ ਹੈ ਕਿ ਦੇ ਕੋਲ। ਬਿਲਕੁਲ, ਕਹਿੰਦੇ ਮਹਿੰਗਾਈ ਹੋ ਗਈ ਜੀ, ਬਿਲਕੁਲ। ਖੱਦਰ ਦੇ ਕੱਪੜੇ ਹੁੰਦੇ ਸੀਗੇ। ਸਾਡੇ ਆਪਣੇ ਦੇਖਣ ਦੀਆਂ ਗੱਲਾਂ ਜੀ, ਮਹੱਲੇ ਦੇ ਵਿੱਚ ਇਹ ਚੀਜ਼ਾਂ ਦੀ ਸਾਂਝ ਹੁੰਦੀ ਸੀਗੀ। ਲੋਕ ਇੱਕ ਦੂਜੇ ਕੋਲ ਸਾਫਾ ਮੰਗ ਕੇ ਲੈ ਜਾਣਾ, ਜੁੱਤੀ ਲੈ ਜਾਣੀ, ਕੁੜਤਾ ਲੈ ਜਾਣਾ, ਚਾਦਰ ਲੈ ਜਾਣੀ ਤੇਲ ਲਾਉਣ ਵਾਲੀ। ਅਤੇ ਇਹ ਇਸ ਚੀਜ਼ ਦੇ ਵਿੱਚ ਕੋਈ ਐਡੀ ਤਹੀਨ ਵੀ ਨਹੀਂ ਸੀ ਸਮਝਦੇ ਹੁੰਦੇ। ਉਹ ਇੱਕ ਰੱਖਿਆ ਹੁੰਦਾ ਸੀ ਹਰ ਘਰ ਨੇ ਜਾਣ ਵਾਲੀ। ਉਹ ਕਿਤੇ 6 ਮਹੀਨੇ ਕਿਤੇ ਜਾਣਾ ਆਉਣਾ ਹੁੰਦਾ ਸੀ, ਕਿਹੜਾ ਰੋਜ਼ ਜਾਂਦੇ ਸੀ। ਅਤੇ ਉਹ ਫਿਰ ਸਪੈਸ਼ਲ ਜਿਹਾ ਕਰਕੇ ਪਾ ਕੇ ਨਾ ਉਹਨੂੰ ਇਸਤਰੀ ਉਸਤਰੀ ਕੋਲਿਆਂ ਵਾਲੀ ਕਰਕੇ ਲੈ ਕੇ ਫਿਰ ਚੱਲ ਜਾਣਾ। ਮੇਰੀ ਵਾਲਦਾ ਦੱਸਦੀ ਹੁੰਦੀ ਸੀਗੀ ਕਿ ਮੇਰੀ ਬਰੀ ਜਿਹੜੀ ਆ ਉਹ 23 ਰੁਪਏ ਦੀ ਬਣੀ ਸੀ। ਇਹ ਸਾਦਾ ਦੇ ਦਿੰਦੀ ਸੀ। ਉਦੋਂ ਫਿਰ 8-10 ਰੁਪਏ ਦੀ ਤਾਂ ਸੱਜਰ ਸੂਈ ਮੱਝ ਵੀ ਆ ਜਾਂਦੀ ਹੁੰਦੀ ਸੀਗੀ। ਹਾਂਜੀ, 8-10, ਬਿਲਕੁਲ। ਪੁਰਾਣੀਆਂ ਗੱਲਾਂ, ਹਾਂਜੀ, ਵਾਲਦਾ ਦੇ ਦੌਰ ਦੀਆਂ। ਹਾਂਜੀ, ਬਿਲਕੁਲ। ਕਿੱਥੇ ਪਹੁੰਚ ਜਾਂਦੀ ਗੱਲ, ਹੁਣ ਕਿੱਥੇ, ਹੁਣ ਕਈਆਂ ਰੁਪਈਆਂ ਨਾਲ ਕੁਝ ਵੀ ਨਹੀਂ ਆਉਂਦਾ। ਬਿਲਕੁਲ ਕੁਛ ਨਹੀਂ। ਅਸੀਂ ਪਾਕਿਸਤਾਨ ਇੱਥੇ ਆਉਂਦੇ ਹਾਂ, ਪਹਿਲੀ ਦਫਾ ਮੇਰੇ ਨਾਨਾ ਜੀ ਨੇ ਨਾ ਦੂਸਰੇ ਤੀਸਰੇ ਦਿਨ ਮੱਝ ਲਈ 200 ਰੁਪਏ ਦੀ। 200 ਰੁਪਏ ਦੀ। ਹਾਂਜੀ, ਉਹ ਬੜੇ ਸਮੇਂ ਚੰਗੇ ਸੀ। ਉਦੋਂ ਜਿਣਸ ਦਾ ਕਾਰੋਬਾਰ ਹੁੰਦਾ ਸੀਗਾ, ਰੁਪਈਏ ਧੇਲੇ ਵਾਲਾ ਕੰਮ ਨਹੀਂ ਸੀ ਹੁੰਦਾ। ਦਾਣਿਆਂ ਤੋਂ 2 ਤੋਲ ਸ਼ੈ ਲੈ ਲੈਣੀ ਹੈ, ਆਧੀ ਲੈ ਲੈਣੀ ਹੈ, ਇਸ ਤਰ੍ਹਾਂ ਦਾ ਕੰਮ ਹੁੰਦਾ ਸੀਗਾ। ਬਿਲਕੁਲ ਇਸੇ ਤਰ੍ਹਾਂ। 2 ਰੁਪਏ ਘੀ ਹੁੰਦਾ ਸੀਗਾ ਕਿਲੋ। ਹਾਂ, ਦੇਸੀ ਘੀ। 15 ਰੁਪਏ ਗੁੜ ਸ਼ੱਕਰ। ਉਦੋਂ ਦੋਜੀ ਨਹੀਂ ਸੀ ਲੱਗੇ ਹੋਏ, ਅਤੇ ਉਹ ਘੀ ਜਿਹੜਾ ਦੁੱਧ ਹੋਣਾ ਸਾਰਾ ਘਰ ਉਹ ਵਰਤ ਹੋਣਾ ਸੀਗਾ, ਅਤੇ ਉਹ ਫਿਰ ਘੀ ਜੁੜ ਜਾਂਦੇ ਸੀਗੇ। ਹੁਣ ਤਾਂ ਘਰ ਮੱਝਾਂ ਰੱਖਣ ਵਾਲੇ ਦੇ ਲੱਸੀ ਨਹੀਂ ਲੱਭਦੀ ਹੈਗੀ। ਦੁੱਧ ਕੋਈ ਨਾ ਵੇਚਦਾ ਹੁੰਦਾ, ਕਿਸੇ ਨੂੰ ਲੈਂਦਾ ਹੀ ਕੋਈ ਨਾ ਹੁੰਦਾ ਦੁੱਧ। ਬਿਲਕੁਲ, ਹਰ ਇੱਕ ਦੇ ਹੁੰਦਾ ਸੀ। ਉਦੋਂ ਬੰਦੇ ਜਿਹੜੇ ਸਾਦਾ ਸੀਗੇ, ਅਤੇ ਲੋਕਾਂ ਵਿੱਚ ਇੰਨੀਆਂ ਨਾ ਇੱਕ ਦੂਜੇ ਤੋਂ ਅੱਗੇ ਨਿਕਲਣ ਵਾਲੀਆਂ ਗੱਲਾਂ ਬਾਤਾਂ ਨਹੀਂ ਸੀਗੀਆਂ। ਮੈਂ ਕਹਿੰਦਾ ਜਦੋਂ ਦੀਆਂ ਲੋਕਾਂ ਦੀਆਂ ਹਲ ਪਜਾਲੀ ਦੀ ਵੀ ਜ਼ਰੂਰਤ ਮੁੱਕ ਗਈ ਨਾ, ਅਤੇ ਬੇਗਰਜ਼ ਲੋਕ ਹੋ ਗਏ, ਇੱਕ ਦੂਜੇ ਨਾਲ ਪਿਆਰ ਮੁਹੱਬਤ ਵੀ ਮੁੱਕ ਗਿਆ ਆ। ਪਿਆਰ ਮੁਹੱਬਤ ਤਾਂ ਰਿਹਾ ਹੀ ਨਹੀਂ ਜੀ, ਹੁਣ ਤਾਂ ਖੁਦਗਰਜ਼ੀ ਆ ਬਹੁਤ ਜ਼ਿਆਦਾ ਫੈਲ ਗਈ। ਅੱਗੇ ਇੱਕ ਦੂਜੇ ਕੋਲ ਸ਼ੈ ਲੈਣ ਦੇਣ ਦਾ ਹੁੰਦਾ ਸੀਗਾ, ਉਹ ਫਿਰ ਬੰਦੇ ਨੂੰ ਨਾ ਇੱਕ ਦੂਜੇ ਦਾ ਮੂੰਹ ਰੱਖਣਾ ਪੈਂਦਾ ਸੀ ਵੀ ਚੱਲ ਯਾਰ ਕਿਤੇ ਲੋੜ ਪੈ ਜਾਂਦੀ ਆ। ਉਹ ਇਸੇ ਕਰਕੇ ਸਲਾਮ ਦੁਆ ਰੱਖਦਾ ਹੁੰਦਾ। ਹੁਣ ਤਾਂ ਜਿਹੜਾ ਕੋਈ ਸ਼ੈ ਲੈ ਜਾਂਦਾ ਉਹ ਮੁੜ ਕੇ ਵਾਪਸ ਹੀ ਨਹੀਂ ਕਰਦਾ। ਬੰਦੇ ਨੂੰ ਚੇਤੇ ਭੁੱਲ ਜਾਂਦਾ। ਹਾਂ। ਅੱਛਾ ਚਾਚਾ ਜੀ, ਇਹ ਫਿਰ ਜਦੋਂ ਤੁਸੀਂ ਉੱਥੋਂ ਆਪਣੇ ਨਾਨਕਿਆਂ ਦੇ ਨਾਲ ਇੱਥੇ ਪਾਕਿਸਤਾਨ ਦਾ ਰੁੱਖ ਕੀਤਾ, ਪਹਿਲੇ ਕਿੱਥੇ, ਮਤਲਬ ਉਹ ਸਫ਼ਰ ਦੱਸੋ ਕਿਸ ਤਰ੍ਹਾਂ ਤੁਸੀਂ ਕਿੱਥੋਂ ਆ ਕੇ ਕਿੱਥੇ ਸਿੱਧੇ ਇਸੇ ਪਿੰਡ 'ਚ ਬਹਿ ਗਏ ਸੀ ਜਾਂ ਕਿਤੇ ਅੱਗੇ ਪਿੱਛੇ ਵੀ ਗਏ ਸੀ? ਲਾਹੌਰ ਤੋਂ ਅਸੀਂ ਟ੍ਰੇਨ ਤੋਂ ਉਤਰ ਗਏ। ਉੱਥੋਂ ਬਾਹਰ ਕੈਂਪ ਸੀਗਾ ਸ਼ਾਹਦਰੇ ਸਟੇਸ਼ਨ 'ਤੇ ਸਾਨੂੰ ਉਤਾਰਿਆ ਉਹਨਾਂ ਨੇ। ਸ਼ਾਹਦਰੇ ਤੋਂ ਅਸੀਂ ਟਰੱਕ ਦੇ ਜ਼ਰੀਏ ਫੈਸਲਾਬਾਦ ਆਏ ਹਾਂ। ਉੱਥੇ ਫੈਸਲਾਬਾਦ ਅਸੀਂ ਬਾਹਰ ਸਟੇਸ਼ਨ ਦੇ ਠਹਿਰੇ ਸੀਗੇ, ਅਤੇ ਉੱਥੇ ਰਾਤ ਨੂੰ ਇੱਕ ਆਵਾਜ਼ ਆ ਰਹੀ ਸੀਗੀ ਕਿ ਕੋਈ ਮੋਹਰਾ ਹੁੰਦਾ ਇੱਥੇ ਬੰਦਾ ਹੋਵੇ ਇਸ ਕੈਂਪ 'ਚ। ਸਟੇਸ਼ਨ ਦੇ ਬਾਹਰ ਬਹੁਤ ਕੈਂਪ ਲੱਗਾ ਸੀਗਾ। ਉੱਥੇ ਮੈਂ ਆਵਾਜ਼ ਸੁਣੀ ਅਤੇ ਨਾਨਾ ਜੀ ਨੇ ਆਵਾਜ਼ ਦਿੱਤੀ, ਅਤੇ ਉਹ ਆਏ ਤਾਂ ਮੇਰੇ ਮਾਮਾ ਜੀ ਸੀਗੇ। ਉਹ ਕਹਿਣ ਲੱਗੇ ਕਿ ਮੈਂ ਵਾਪਸ ਪੁਲਿਸ 'ਚੋਂ ਵਾਪਸ ਆ ਰਿਹਾ ਸੀਗਾ ਪਿੰਡ ਨੂੰ, ਅਤੇ ਰਸਤੇ ਦੇ ਵਿੱਚ ਮੈਂ ਬਹੁਤ ਖਤਰਾ ਸੀਗਾ। ਮੈਂ ਬਹਿਰਾਮ ਚੱਕ ਠਹਿਰ ਗਿਆ। ਬਹਿਰਾਮ ਦੇ ਨਾਲ ਹੀ ਲੋਕਾਂ ਦੇ ਮੈਂ ਪਹੁੰਚ ਗਿਆ ਪਾਕਿਸਤਾਨ ਗੋਜਰੇ ਪਹੁੰਚ ਗਿਆ। ਚੇਤੇ ਵਾਲੇ ਚੌਰੀ ਫਤਿਹ ਮੁਹੰਮਦ ਦਾ ਪਿੰਡ, ਅਤੇ ਔਰ ਬਹਿਰਾਮ ਵਾਲੇ ਇਹ ਇੱਥੇ ਇਸ ਚੱਕ 'ਚ ਆ ਗਏ, ਕੰਗਰੌੜੀਏ ਵੀ ਇੱਥੇ ਆ ਗਏ। ਅਤੇ ਉਹ ਮਾਮਾ ਜੀ ਫਿਰ ਲੱਭਦੇ ਲਾਹੌਰ ਚਲੇ ਗਏ ਲੱਭਣ, ਲਾਹੌਰੋਂ ਫੈਸਲਾਬਾਦ ਆ ਗਿਆ, ਫੈਸਲਾਬਾਦ ਤੋਂ ਫਿਰ ਲੈ ਕੇ ਸਾਨੂੰ ਇੱਥੇ ਆ ਗਏ ਇਸ ਚੱਕ। ਤੁਸੀਂ ਫਿਰ ਇਕੱਲਿਆਂ ਨੇ ਇੱਥੇ ਸਟੇ ਕੀਤਾ ਜਾਂ ਨਾਨਕੇ ਵੀ ਇੱਥੇ ਆ ਗਏ ਸੀ? ਨਾਨਕਿਆਂ ਦੇ ਨਾਲ ਸੀ ਨਾ, ਮੈਂ ਤਾਂ ਛੋਟਾ ਜਿਹਾ ਨਾਨਕੇ ਇੱਥੇ। ਹਾਂਜੀ, 6-7 ਮੇਰੇ ਨਾਨਕਿਆਂ ਦੇ ਘਰ ਜਿਹੜੇ ਨਾ ਉਹ ਇੱਥੇ ਆ, ਬਾਕੀ ਸਾਰਾ ਪਿੰਡ ਉੱਤੇ ਧਾਂਦਰੇ ਆ। ਆਪਣੇ ਨਾਨਕਿਆਂ ਦੇ ਪਿੰਡ ਜਿਹੜੇ ਉੱਥੇ ਕਿਹੜੇ ਕਿਹੜੇ ਆ? ਇੱਥੇ 5-6 ਘਰ ਹੈ। ਉਹਨਾਂ ਦੇ ਵਿੱਚ ਇੱਕ ਪਟਵਾਰੀ ਅਬਦੁਲ ਗਨੀ ਹੁੰਦਾ ਸੀ, ਅਤੇ 3-4 ਘਰ ਹੋਰ ਹੈਗੇ ਨੇ। ਇੱਕ ਹਾਜੀ ਅੱਲਾ ਬਖਸ਼ ਹੁੰਦੇ ਸੀਗੇ, ਫੌਤ ਹੋ ਗਏ ਹੈ। ਉਹਨਾਂ ਦਾ ਬੇਟਾ ਚੌਰੀ ਸ਼ਰੀਫ ਹੁੰਦਾ ਸੀ, PIDC ਦੇ ਵਿੱਚ ਚੇਅਰਮੈਨ ਦਾ PA। ਬਾਅਦ 'ਚੋਂ ਸਟੀਲ ਮਿਲ 'ਚ ਜਨਰਲ ਮੈਨੇਜਰ ਵੀ ਰਹੇ। ਉਹ ਫੌਤ ਹੋ ਗਏ ਅੱਜ ਕੱਲ੍ਹ। ਉਹ ਵੀ ਇੱਥੇ ਨੇ, ਮੋਹਰਾਂ ਤੋਂ ਨੇ ਉਹ ਵੀ।
ਤੁਹਾਨੂੰ ਫਿਰ ਤੁਹਾਡੇ ਨਾਨਕਿਆਂ ਨੇ ਪੜ੍ਹਾਇਆ ਲਿਖਾਇਆ ਵੱਡਾ ਕੀਤਾ ਹੈ, ਵਿਆਹ ਵੀ ਤੁਹਾਡਾ ਉਹਨਾਂ ਨੇ ਕੀਤਾ? ਜੀ ਉਹਨਾਂ ਨੇ ਕੀਤਾ, ਉਹਨਾਂ ਦੇ ਕੋਲ ਹੀ ਮਰਿਆ। ਹਾਂਜੀ। ਤੇ ਫਿਰ ਤੁਸੀਂ ਉਦੋਂ ਤੋਂ 8 ਸਾਲ ਦੇ ਸੀ, ਲੰਬੜਦਾਰੀ ਕਿਸ ਤਰ੍ਹਾਂ ਤੁਹਾਨੂੰ ਮਿਲੀ? ਮੇਰੇ ਨਾਨਾ ਜੀ ਨੇ ਕੇਸ ਲੜਿਆ ਮੇਰੀ ਤਰਫੋਂ ਤੇ ਮੈਨੂੰ ਨੰਬਰਦਾਰ ਦਵਾਈ। ਉਹਦੇ ਤੋਂ ਬਾਅਦ ਉਹ ਆਪ ਸਰਬਰਾਹ ਬਣ ਗਏ। ਸਰਬਰਾਹ ਬਣ ਕੇ ਫਿਰ ਉਹ ਜਦੋਂ ਤੱਕ ਮੈਂ ਬਾਲਗ ਨਹੀਂ ਹੋਇਆ ਉਹ ਨੰਬਰਦਾਰੀ ਖੁਦ ਕਰਦੇ ਰਹੇ। ਬਾਲਗ ਹੋਣ ਤੋਂ ਬਾਅਦ ਫਿਰ ਮੈਂ ਨੰਬਰਦਾਰ। ਅੱਛਾ ਜੀ, ਉਹ ਜਿਹੜਾ ਇੰਨਾ ਖਤਰਨਾਕ ਮਾਹੌਲ ਤੁਸੀਂ ਦੇਖਿਆ, ਸਾਹਮਣੇ ਆਪਣੀਆਂ ਅੱਖਾਂ ਦੇ ਵੱਢ ਟੁੱਕ ਦੇਖੀ, ਉਹ ਤੁਹਾਨੂੰ ਭੁੱਲਦੀ ਤਾਂ ਨਹੀਂ ਹੋਣੀ? ਨਹੀਂ ਜੀ, ਉਹ ਭੁੱਲ ਹੀ ਨਹੀਂ ਸਕਦੇ। ਉਹ ਤਾਂ ਬਹੁਤ ਦਰਦਨਾਕ ਸੀਗੀ ਬੜੀ। ਅਜੇ ਵੀ ਕਿਤੇ ਨਾ ਕਿਤੇ ਖਾਬ ਆਉਂਦਾ ਹੋਣਾ ਤੇ ਤੁਸੀਂ ਡਰਦੇ ਹੋਣੇ? ਹਰ ਵਕਤ ਯਾਦ ਰਹਿੰਦਾ ਜੀ ਉਹ ਤਾਂ। ਹਾਂਜੀ। ਆਪਣੇ ਕਿੰਨੇ ਜੀ ਸੀਗੇ ਘਰ ਦੇ ਜਿਹੜੇ ਸ਼ਹੀਦ ਹੋ ਗਏ ਜੀ? ਸਾਡੇ ਮੇਰੇ ਦਾਦਾ ਜੀ, ਦਾਦੀ ਜੀ, ਮੇਰੇ ਅੱਬਾ ਜੀ, ਦਾਦਾ ਜੀ ਦੇ ਭਾਈ, ਉਹਨਾਂ ਦਾ ਖਾਨਦਾਨ, ਦੋ ਫੁੱਫੀਆਂ, ਇਹ ਉੱਥੇ ਸ਼ਹੀਦ ਹੋ ਗਏ। ਇੱਕ ਮੇਰਾ ਛੋਟਾ ਭਾਈ ਸੀਗਾ, ਉਹ ਵੀ ਉੱਥੇ ਸ਼ਹੀਦ ਹੋ ਗਿਆ। ਅੱਛਾ, ਹਾਂਜੀ। ਉਹ ਵੀ ਉੱਥੇ ਸ਼ਹੀਦ? ਹਾਂਜੀ। ਉਹਦਾ ਕੀ ਨਾਮ ਸੀ? ਇਕਬਾਲ। ਉਹ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ? ਹਾਂਜੀ, ਅੱਖਾਂ ਸਾਹਮਣੇ। ਮੇਰੇ ਤੋਂ 3 ਸਾਲ ਛੋਟਾ ਸੀ। ਕਿੰਨੀ ਬੇਬਸੀ ਦੀ। 1947 ਦਾ ਟਾਈਮ ਇੱਕ ਐਸਾ ਟਾਈਮ ਸੀ ਜਦੋਂ ਲੋਕਾਂ ਦੇ ਖੂਨ ਸਫੈਦ ਹੋ ਗਏ, ਆਪਣੀਆਂ ਆਪਣੀਆਂ ਜਾਨਾਂ ਦੀ ਫਿਕਰ, ਇੱਕ ਕਿਆਮਤ ਦਾ ਮੰਜ਼ਰ ਸੀ। ਕੋਈ ਬੰਦਾ ਕਿਸੇ ਲਈ ਚਾਹੁੰਦਿਆਂ ਹੋਇਆ ਵੀ ਕੁਛ ਨਹੀਂ ਸੀ ਕਰ ਸਕਦਾ, ਕਿਉਂਕਿ ਉਸ ਵਕਤ ਲੁਟੇਰਿਆਂ ਦੀ ਜਿਹੜੀ ਹੈ ਨਾ ਤਾਦਾਦ ਬਹੁਤ ਜ਼ਿਆਦਾ ਵੱਧ ਗਈ ਸੀ, ਅਤੇ ਜਿਹੜਾ ਨੇਕੀ ਦਾ ਕੋਈ ਜਜ਼ਬਾ ਰੱਖਦਾ ਵੀ ਸੀਗਾ ਉਹਨੂੰ ਵੀ ਕਈ ਕਿਸਮ ਦੀਆਂ ਮੁਸ਼ਕਲਾਤ ਦਾ ਸਾਹਮਣਾ ਕਰਨਾ ਪੈਂਦਾ ਸੀ। ਲੇਕਿਨ ਇੱਕ ਗੱਲ ਜ਼ਰੂਰ ਆ ਕਿ ਜਿਹੜੇ ਲੋਕਾਂ ਨੇ ਮਦਦ ਕੀਤੀ, ਜਿਹੜੇ ਲੋਕਾਂ ਨੇ ਉਸ ਟਾਈਮ ਕਿਸੇ ਦਾ ਸਹਾਰਾ ਬਣੇ, ਉਹਨਾਂ ਨੂੰ ਅੱਜ ਵੀ ਖਰਾਜੇ ਤਹਿਸੀਨ ਪੇਸ਼ ਕੀਤਾ ਜਾਂਦਾ ਆ, ਔਰ ਅੱਜ ਵੀ ਉਹਨਾਂ ਦਾ ਜ਼ਿਕਰ ਅੱਛੇ ਲਫ਼ਜ਼ਾਂ ਦੇ ਨਾਲ ਕੀਤਾ ਜਾਂਦਾ। ਲੇਕਿਨ ਉਹਦੇ ਬਰਅਕਸ ਜਿਹੜੇ ਬੰਦਿਆਂ ਨੇ ਜ਼ੁਲਮ ਸਤਮ ਕੀਤਾ, ਮਾਰ ਵੱਢ ਕੀਤੀ, ਲੁੱਟਮਾਰ ਕੀਤੀ, ਜ਼ਿਕਰ ਉਹਨਾਂ ਦਾ ਵੀ ਹੁੰਦਾ, ਲੇਕਿਨ ਉਹਨਾਂ 'ਤੇ ਲਾਹਣਤਾਂ ਪਾਈਆਂ ਜਾਂਦੀਆਂ। ਉਹਨਾਂ ਨੂੰ ਕੋਈ ਅੱਛੇ ਲਫ਼ਜ਼ਾਂ ਨਾਲ ਯਾਦ ਨਹੀਂ ਕੀਤਾ ਜਾਂਦਾ। ਦੱਸਣ ਵਾਲੇ ਦੱਸਦੇ ਆ ਜੀ ਕਿ ਜਿਨ੍ਹਾਂ ਲੋਕਾਂ ਦੀ ਇਸ ਤਰ੍ਹਾਂ ਜ਼ੁਲਮ ਸਿਤਮ ਕੀਤੇ ਸੀ, ਉਹ ਦੁਨੀਆ 'ਤੇ ਕਈ ਤਾਂ ਪਾਗਲ ਹੋ ਕੇ ਮਰੇ ਆ, ਕਈਆਂ ਦੇ ਵੈਸੇ ਕੀੜੇ ਪੈ ਪੈ ਮਰੇ ਆ। ਉਹ ਦੁਨੀਆ 'ਤੇ ਵੀ ਆਪਣਾ ਇਸ ਚੀਜ਼ ਦਾ ਅੰਜਾਮ ਪਾ ਗਏ ਆ, ਔਰ ਉਹਨਾਂ ਨੇ ਅੱਗੇ ਜਾ ਕੇ ਵੀ ਇਸ ਚੀਜ਼ ਦਾ ਬਿਲਕੁਲ ਹਿਸਾਬ ਕਿਤਾਬ ਦੇਣਾ ਆ। ਚਾਚਾ ਜੀ, ਆਪਣਾ ਜਿਹੜਾ ਪਿੰਡ ਆ, ਇਸ ਪਿੰਡ ਦੇ ਵਿੱਚ ਗੰਡਾ ਸਿੰਘ ਦੇ ਵਿੱਚ ਹੋਰ ਕਿਹੜੇ ਕਿਹੜੇ ਲੋਕ ਬੈਠੇ ਆ? ਚੇਤੇ ਦੇ ਲੋਕ ਜ਼ਿਆਦਾਤਰ, ਚੇਤਾ ਅਕਸਰੀਅਤ ਉਹਨਾਂ ਦੀ ਆ। ਕੁਛ ਘਰ ਕੰਗਰੌੜ ਦੇ ਆ, ਕੁਛ ਘਰ ਪਰਖਵਾਲ ਦੇ ਆ, 5-7 ਘਰ ਮੋਹਰਾਂ ਦੇ ਆ, ਅਤੇ ਕੁਛ ਘੁਮਿਆਰ ਬਰਾਦਰੀ ਹੈ, ਕੁਛ ਸੈਯਦ ਬਰਾਦਰੀ ਹੈ। ਯਾਨੀ ਮਿਕਸ ਬੰਦੇ ਆ, ਸਾਰੀਆਂ ਬਰਾਦਰੀਆਂ ਦੇ ਇੱਥੇ ਬੈਠੇ ਆ? ਸਾਰੀਆਂ ਬਰਾਦਰੀਆਂ ਮਿਕਸ ਬੈਠੀਆਂ ਜੀ। ਕੀ ਕਹਿਣਾ ਚਾਹੋਗੇ ਆਖਰ ਤੇ ਤੁਸੀਂ ਦੋਵਾਂ ਮੁਲਕਾਂ ਦੇ ਪੰਜਾਬੀਆਂ ਲਈ? ਮੈਂ ਤਾਂ ਇਹ ਕਹਾਂਗਾ ਕਿ ਸਾਰਿਆਂ ਨੂੰ ਪਿਆਰ ਮੁਹੱਬਤ ਦੇ ਨਾਲ ਜ਼ਿੰਦਗੀ ਜਿਹੜੀ ਨਾ ਗੁਜ਼ਾਰਨੀ ਚਾਹੀਦੀ। ਜ਼ਿੰਦਗੀ ਬੜੀ ਮੁਖਤਸਰ, ਔਰ ਇਹਨੂੰ ਅੱਲਾਹ ਤਾਲਾ ਦੇ ਅਹਿਕਾਮਾਂ ਦੇ ਮੁਤਾਬਕ ਗੁਜ਼ਾਰਨਾ ਚਾਹੀਦਾ। ਕਿਸੇ ਦੀ ਤਕਲੀਫ ਦਾ ਬਾਇਸ ਨਹੀਂ ਬਣਨਾ ਜੀ, ਬਿਲਕੁਲ। ਬੜੀ ਅੱਛੀ ਗੱਲਬਾਤ ਕੀਤੀ ਚਾਚਾ ਜੀ ਹੁਣਾਂ ਨੇ ਜੀ, ਕਿ ਇਹਨਾਂ ਦੀ ਜ਼ਿੰਦਗੀ ਇੱਕ ਐਸੀ ਆ ਕਿ ਪੂਰੇ ਪਿੰਡ 'ਚੋਂ ਇਕੱਲੇ ਹੀ ਬਚ ਕੇ ਆਏ ਸੀਗੇ। ਇਹਨਾਂ ਦੇ ਨਾਲ ਇਹਨਾਂ ਦੇ ਭੈਣ ਭਾਈ, ਇਹਨਾਂ ਦੇ ਮਾਂ ਬਾਪ, ਫੁੱਫੀਆਂ, ਚਾਚੇ ਤਾਏ, ਸਾਰੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਉੱਥੇ ਸ਼ਹੀਦ ਕੀਤੇ। ਔਰ ਮੈਂ ਸਮਝਦਾ ਕਿ ਦੁੱਖਾਂ ਦਾ ਪਹਾੜ ਆਪਣੇ ਸੀਨੇ ਦੇ ਅੰਦਰ ਲੈ ਕੇ ਬੈਠੇ ਆ। ਉਹਦੇ ਬਾਵਜੂਦ ਇਹਨਾਂ ਦਾ ਪੈਗਾਮ ਇਹੀ ਆ ਕਿ ਮੁਹੱਬਤ ਦੇ ਨਾਲ, ਪਿਆਰ ਦੇ ਨਾਲ ਰਹਿਣਾ ਚਾਹੀਦਾ ਆ। ਕੋਈ ਇੰਤਕਾਮੀ ਕਾਰਵਾਈ ਜਿਹੜੀ ਆ ਉਹ ਇਨਸਾਨ ਨੂੰ ਜਲਾ ਕੇ ਰੱਖ ਦਿੰਦੀ ਆ, ਅਤੇ ਉਹ ਤੋਂ ਬਿਹਤਰ ਹੈ ਕਿ ਤੁਸੀਂ ਇੱਕ ਮੁਹੱਬਤ ਦਾ ਜਿਹੜਾ ਨਾ ਉਹ ਆਪਣੇ ਹਿੱਸੇ ਦਾ ਇੱਕ ਦੀਵਾ ਜਲਾ ਦਿਓ। ਉਹਦੀ ਲਾਈਟ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਅੱਗੇ ਸ਼ਾਖਾਂ ਫੁੱਟ ਜਾਣਗੀਆਂ ਜੀ। ਬਹੁਤ ਸਾਰਾ ਜਿਹੜਾ ਮੁਹੱਬਤ ਦਾ ਜਿਹੜਾ ਤੁਹਾਨੂੰ ਚਾਨਣ ਹੋ ਜਾਏਗਾ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਕਿਸੇ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ। ਰੱਬ ਰਾਖਾ ਜੀ।